ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 13 ਸਤੰਬਰ ਪਾਕਿਸਤਾਨ ਦੇ ਵਿੱਚ ਜੁਮੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੇ ਚੇਤੇ ਕਰਾ ਦਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ ਤੇ ਹੁਣ ਆਉਂਦੇ ਆ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਚਾਨਣ ਪਾਉਣਾ। ਜਿਹੜੀ ਪਹਿਲੀ ਖਬਰ ਹੈ ਉਹ ਬੜੀ ਇੰਟਰਸਟਿੰਗ ਹੈ। ਤੁਹਾਨੂੰ ਖਬਰ ਅਸੀਂ ਦਿੱਤੀ ਸੀ ਵੀ ਨਵਾਜ਼ ਸ਼ਰੀਫ ਸਾਹਿਬ ਨੂੰ ਦੋਹਰੇ ਲਾਂਚ ਕਰਨ ਲੱਗੇ ਨੇ। ਨਵਾਜ਼ ਸ਼ਰੀਫ ਸਾਹਿਬ ਨੂੰ ਲਾਂਚ ਤੇ ਨਹੀਂ ਕੀਤਾ, ਅਗਲਿਆਂ ਨੇ ਆਇਸ਼ਾ ਗੁਲ ਅਲਈ ਸਾਹਿਬਾ ਨੂੰ ਲਾਂਚ ਕਰ ਦਿੱਤਾ। ਨਵਾਜ਼ ਸ਼ਰੀਫ ਸਾਹਿਬ ਨੂੰ ਲਾਂਚ ਕਰਨ ਦੀ ਕਹਾਣੀ ਕੁਛ ਇਸ ਤਰ੍ਹਾਂ ਦੀ ਸੀ ਕਿ ਨਵਾਜ਼ ਸ਼ਰੀਫ ਸਾਹਿਬ ਨੂੰ ਦੱਸਿਆ ਗਿਆ ਵੀ ਨਵਾਜ਼ ਸ਼ਰੀਫ ਸਾਹਿਬ ਇਹ ਜਿਹੜੀ ਇਮਰਾਨ ਖਾਨ ਦੀ ਸਾਰੀ ਸ਼ੋਹਰਤ ਹੈ ਨਾ, ਤੇ ਇਮਰਾਨ ਖਾਨ ਇਸ ਵੇਲੇ 90-95% ਪਾਕਿਸਤਾਨੀ ਆਵਾਮ ਦੇ ਦਿਲਾਂ 'ਚ ਰਹਿਣ ਡਿਆ ਹੈ। ਇਹਦੀ ਵਜ੍ਹਾ ਜਾਂ ਇਹਦਾ ਕੋਈ ਜਿਹੜਾ ਵੀ ਕ੍ਰੈਡਿਟ ਹੈ ਉਹ ਇਮਰਾਨ ਖਾਨ ਨੂੰ ਨਹੀਂ ਜਾਂਦਾ। ਇਮਰਾਨ ਖਾਨ ਦੀ ਇਹਦੇ 'ਚ ਕੋਈ ਖੂਬੀ ਨਹੀਂ ਹੈ। ਨਵਾਜ਼ ਸ਼ਰੀਫ ਸਾਹਿਬ ਉਹਨਾਂ ਨੂੰ ਇਹ ਦੱਸਿਆ ਗਿਆ ਨਵਾਜ਼ ਸ਼ਰੀਫ ਸਾਹਿਬ ਨੂੰ ਕਿ ਜਨਾਬ ਅਸਲ ਮਸਲਾ ਇਹ ਹੈ ਕਿ ਤੁਸੀਂ ਚੁੱਪ ਕਰਕੇ ਬੈਠੇ ਹੋ, ਜਦੋਂ ਤੁਸੀਂ ਮੈਦਾਨ 'ਚ ਆ ਜਾਓਗੇ ਤਾਂ ਪਬਲਿਕ ਤੁਹਾਡੇ ਵਾਲੇ ਪਾਸੇ ਨੂੰ ਆ ਜਾਏਗੀ। ਨਵਾਜ਼ ਸ਼ਰੀਫ ਸਾਹਿਬ ਨੇ ਕਿਹਾ ਅੱਛਾ ਵਾਕਈ? ਉਹਨਾਂ ਕਿਹਾ ਬਿਲਕੁਲ ਜੀ, ਇਹ ਇਮਰਾਨ ਖਾਨ ਦੀ ਨਾਲ ਲੋਕਾਂ ਦਾ ਪਿਆਰ ਨਹੀਂ ਹੈ, ਇਹ ਜਨਾਬ ਨਹੀਂ ਹੈਗੇ ਲੋਕਾਂ ਦੇ ਕੋਲ ਮੁਯੱਸਰ ਇਸ ਵਜ੍ਹਾ ਤੋਂ। ਹੁਣ ਨਵਾਜ਼ ਸ਼ਰੀਫ ਸਾਹਿਬ ਨੂੰ ਦੱਸਿਆ ਗਿਆ ਕਿ ਤੁਸੀਂ ਅਗਰ ਪੂਰੇ ਮੁਲਕ ਦਾ ਤੂਫਾਨੀ ਦੌਰਾ ਕਰੋ ਤੇ ਫਿਰ ਬਿਜਲੀਆਂ ਗਿਰਾਓ ਪੂਰੇ ਮੁਲਕ ਦੇ ਵਿੱਚ, ਬਲੋਚਿਸਤਾਨ ਜਾਓ, KP ਜਾਓ, ਇੱਧਰ ਜਾਓ ਉੱਧਰ ਜਾਓ, ਇਹਨਾਂ ਸਾਰੇ ਹਾਲਾਤ 'ਚ ਜਦੋਂ ਦੌਰਾ ਕਰੋਗੇ ਤੇ ਵੇਖਿਓ ਸਾਰੀ ਆਵਾਮ ਨੇ ਤੁਹਾਡੇ ਵਾਲੇ ਪਾਸੇ ਨੂੰ ਆ ਜਾਣਾ। ਬਹਰਹਾਲ ਨਵਾਜ਼ ਸ਼ਰੀਫ ਸਾਹਿਬ ਨੂੰ ਇਹ ਗੱਲ ਦੱਸੀ ਗਈ, ਉਹਨਾਂ ਵਿਚਾਰਿਆਂ ਯਕੀਨ ਕਰ ਲਿਆ, ਨਵੀਆਂ ਵਾਸਕਟਾਂ ਸਵਾਈਆਂ, ਕੱਪੜੇ ਸਵਾਏ, ਪੂਰਾ ਪਲਾਨ ਕੀਤਾ ਤੇ ਮਿਲਟਰੀ ਇਸਟੈਬਲਿਸ਼ਮੈਂਟ ਨੇ ਜਨਾਬ ਦੂਜੇ ਪਾਸਿਓਂ ਆਇਸ਼ਾ ਗੁਲ ਅਲਈ ਨੂੰ ਲਾਂਚ ਕਰ ਦਿੱਤਾ। ਹਾਂਜੀ, 2-3 ਸਾਲ ਵਿਚਾਰੀ ਜਿਹੜੀ ਹੈ ਉਹ ਗੁਮਨਾਮੀ 'ਚ ਰਹੀ ਹੈ ਆਇਸ਼ਾ ਗੁਲ ਅਲਈ। ਔਰ ਆਈ ਪ੍ਰੈਸ ਕਾਨਫਰੰਸ ਜਿਹੜੀ ਹੈ ਉਹ ਮੁਬੈਨਾ ਤੌਰ ਤੇ ਰਿਪੋਰਟਡਲੀ ਜਿਹੜਾ ਸਾਨੂੰ ਦੱਸਿਆ ਗਿਆ ਹੈ ਉਹ ਆਈ ਪ੍ਰੈਸ ਕਾਨਫਰੰਸ ਤੇ ਕਾਰ ਤੇ ਹੈ ਤੇ ਗਈ ਰਕਸ਼ੇ ਤੇ। ਉਹ ਲੱਗੇ ਰਿਹਾ। ਹੁਣ ਇਹ ਤੁਸੀਂ ਆਖੋਗੇ ਵੀ ਗਿੱਲ ਸਾਹਿਬ ਇਹ ਕਿਹੜੀ ਅਹਿਮ ਖਬਰ ਹੈ ਕਿ ਡਾਕਟਰ ਗਿੱਲ ਤੁਸੀਂ ਆਖਣ ਡਏ ਹੋ ਵੀ ਆਈ ਉਹ ਕਾਰ ਤੇ ਹੈ ਤੇ ਗਈ ਰਕਸ਼ੇ ਤੇ, ਜਿੱਥੇ ਮਰਜ਼ੀ ਆਵੇ ਤੇ ਜਿੱਥੇ ਮਰਜ਼ੀ ਜਾਵੇ, ਇਹ ਐਸੀ ਕਿਹੜੀ ਗੱਲ ਨਹੀਂ, ਇਹ ਹੈ। ਅਸਲ ਦੇ ਵਿੱਚ ਲੱਗਦਾ ਇਹ ਵੀ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਾਈ ਸੀ, ਜਿਨ੍ਹਾਂ ਲਾਂਚ ਕੀਤਾ ਸੀ ਬੀਬੀ ਨੂੰ, ਉਹਨਾਂ ਦੇ ਪਤਾ ਨਹੀਂ ਕੀ ਸੋਚਿਆ ਸੀ ਵੀ ਕੋਈ ਪਤਾ ਨਹੀਂ ਕਿਹੜਾ ਮਟੀਰੀਅਲ, ਕਿਹੜਾ ਬਰੂਦ, ਕਿਹੜੀ ਸ਼ੈ ਜਿਹੜੀ ਹੈ ਉਹ ਆਇਸ਼ਾ ਗੁਲ ਅਲਈ ਸਾਹਿਬਾ ਲਾਂਚ ਕਰਨਗੀਆਂ ਲਿਆ ਕੇ, ਤੇ ਪਤਾ ਨਹੀਂ ਆਪਣੀ ਜ਼ੰਬੀਲ 'ਚੋਂ ਕਿਹੜੀ ਸ਼ੈ ਕੱਢਣਗੀਆਂ ਜਾਂ ਟੋਪੀ 'ਚੋਂ ਕਬੂਤਰ ਕੱਢ ਕੇ ਵਿਖਾਉਣਗੀਆਂ, ਜਾਂ ਮੇਰਾ ਮਤਲਬ ਹੈ ਵੀ ਕੋਈ ਜਿਸ ਤਰ੍ਹਾਂ ਲੋਕੀ ਤੁਸੀਂ ਵੇਖਿਆ ਹੋਣਾ ਵੀ ਕਈ ਵਾਰੀ ਬਲੈਕਮੇਲ ਕਰਨ ਵਾਸਤੇ ਕੋਈ ਨਾ ਕੋਈ ਸਮਾਨ ਨਾਲ ਲੈ ਆਉਂਦੇ ਨੇ ਕਿ ਇਹ ਸਮਾਨ ਫਲਾਣੇ ਦਾ ਹੈ, ਸਮਾਨ ਫਲਾਣੇ ਦਾ, ਖਤ ਸਮਾਨੇ ਦਾ ਫਲਾਣੇ ਦਾ, ਇਹ ਸ਼ਰਾਬ ਦੀ ਬੋਤਲ ਫਲਾਣੇ ਦੀ ਹੈ, ਇਹ ਫਲਾਣੀ ਚੀਜ਼ ਫਲਾਣੇ ਦੀ ਹੈ, ਤਾਂ ਪਤਾ ਨਹੀਂ ਇਹੋ ਜਿਹੀ ਕਿਹੋ ਜਿਹਾ ਕੋਈ ਬਰੂਦ ਕੱਢ ਕੇ ਲਿਆਏਗੀ ਆਇਸ਼ਾ ਗੁਲ ਅਲਈ ਸਾਡੀ ਭੈਣ ਜਿਹੜੀ ਹੈ। ਲੇਕਿਨ ਉਹ ਬੀਬੀ ਨੇ ਉੱਥੇ ਬਰੂਦ ਕੀ ਕੱਢਣਾ ਸੀ, ਉਹਨੇ ਗੱਲਾਂ ਕੀ ਕੀਤੀਆਂ? ਉਹਨਾਂ ਕਿਹਾ ਜੀ ਅਲੀ ਅਮੀਨ ਗੰਡਾਪੁਰ ਆਪਣੇ ਲੰਮੇ ਵਾਲਾਂ ਦੀ ਵਜ੍ਹਾ ਤੋਂ ਮਸ਼ਹੂਰ ਹੈ। ਅੱਛਾ ਜੀ, ਇਹ ਸਾਨੂੰ ਤਾਂ ਪਤਾ ਹੀ ਨਹੀਂ ਸੀ, ਲਓ ਦੱਸੋ। ਇਹ ਆਇਸ਼ਾ ਗੁਲ ਅਲਈ ਨੇ ਦੱਸਿਆ ਪਬਲਿਕ ਨੂੰ ਆ ਕੇ ਵੀ ਅਲੀ ਅਮੀਨ ਗੰਡਾਪੁਰ ਦੇ ਲੰਮੇ ਵਾਲ ਨੇ, ਇਹ ਹੋਰ ਤਾਂ ਕਿਸੇ ਨਜ਼ਰ ਹੀ ਨਹੀਂ ਆਉਂਦਾ। ਫਿਰ ਉਹਨਾਂ ਆਖਿਆ ਜੀ ਇਹਨਾਂ ਦੀ ਵਜ੍ਹਾ ਸ਼ੋਹਰਤ ਜਿਹੜੀ ਹੈ ਉਹ ਸ਼ਹਿਦ ਦੀਆਂ ਬੋਤਲਾਂ ਨੇ। ਅੱਛਾ ਜੀ, ਇਹ ਡੇਰਾ ਇਸਮਾਈਲ ਖਾਨ 'ਚ ਸ਼ਹਿਦ ਬੜਾ ਪੈਦਾ ਹੁੰਦਾ, ਸਾਰਿਆਂ ਨੂੰ ਪਤਾ ਇਸ ਗੱਲ ਦਾ, ਇਹ ਕੋਈ ਅਨੋਖੀ ਗੱਲ ਨਹੀਂ, ਔਰ ਸ਼ਹਿਦ ਵੀ ਬੜਾ ਅੱਛਾ ਹੈ ਉੱਥੋਂ ਦਾ। ਇਹ ਵੀ ਕੋਈ ਖਾਸ ਗੱਲ ਨਹੀਂ ਹੈਗੀ ਕਿ ਜਿਹੜੀ ਅਲੀ ਅਮੀਨ ਗੰਡਾਪੁਰ ਸਾਹਿਬ ਦੇ ਲੋਕਾਂ ਨੂੰ ਪਹਿਲਾਂ ਨਾ ਪਤਾ ਹੋਵੇ। ਬਹਰਹਾਲ ਉਹਨਾਂ ਨੇ ਇਹੋ ਜਿਹੀਆਂ ਇੱਧਰ ਉੱਧਰ ਦੀਆਂ ਗੱਲਾਂ ਕੀਤੀਆਂ, ਨਾ ਉਹਨਾਂ ਨੂੰ ਪਤਾ ਸੀ ਵੀ ਉਹਨਾਂ ਨੂੰ ਕਿਉਂ ਲਾਂਚ ਕੀਤਾ ਗਿਆ ਤੇ ਨਾ ਹੀ ਲਾਂਚ ਕਰਨ ਵਾਲਿਆਂ ਨੂੰ ਪਤਾ ਸੀ ਵੀ ਉਹਨਾਂ ਨੂੰ ਕਿਉਂ ਲਾਂਚ ਕੀਤਾ ਗਿਆ। ਬਹਰਹਾਲ ਇਹਦੇ 'ਚੋਂ ਖਬਰ ਸਿਰਫ ਇੰਨੀ ਹੈ ਤੁਹਾਡੇ ਸਾਹਮਣੇ ਰੱਖਣੀ ਸੀ ਵੀ ਸਦਰਾਂ ਤੇ ਪਾਣੀ ਫਿਰ ਗਿਆ ਨਵਾਜ਼ ਸ਼ਰੀਫ ਸਾਹਿਬ ਦੀ। ਲਾਂਚ ਉਹਨਾਂ ਨੇ ਹੋਣਾ ਸੀ, ਉਹਨਾਂ ਦੇ ਥਾਂ ਦੇ ਉੱਤੇ ਆਇਸ਼ਾ ਗੁਲ ਅਲਈ ਹੋ ਗਿਆ। ਦੂਸਰੇ ਲਫ਼ਜ਼ਾਂ 'ਚ ਇਹਨੂੰ ਅਗਰ ਫਲਿੱਪ ਕਰਕੇ ਵੇਖੋ ਤੇ ਨਵਾਜ਼ ਸ਼ਰੀਫ ਸਾਹਿਬ ਦੀ ਜਿਹੜੀ ਹਸੀਅਤ ਹੈ ਮਿਲਟਰੀ ਇਸਟੈਬਲਿਸ਼ਮੈਂਟ ਦੀ ਨਜ਼ਰ 'ਚ, ਉਹ ਹੁਣ ਆਇਸ਼ਾ ਗੁਲ ਅਲਈ ਤੋਂ ਵੀ ਥੱਲੇ ਹੈ। ਤੇ ਉਹ ਵਿਚਾਰੀ ਨੂੰ ਵੀ ਗੱਡੀ 'ਚ ਲਿਆਏ ਨੇ, ਸੋਚਾਂ ਸੀ ਵੀ ਪਤਾ ਨਹੀਂ ਇਹਨੇ ਕੀ ਕਰ ਦੇਣਾ। ਜੇ ਇਸ ਵੇਲੇ ਪ੍ਰੈਸ ਕਾਨਫਰੰਸ ਮਾਠੀ ਕੀਤੀ ਤੇ ਲਿਆਉਣ ਵਾਲੇ ਮੈਨੂੰ ਲੱਗਦਾ ਆਪ ਨਿਕਲ ਗਏ ਨੇ, ਤੇ ਉਹ ਸ਼ਾਇਦ ਉੱਥੋਂ ਭੈਣ ਸਾਡੀ ਵਿਚਾਰੀ ਰਕਸ਼ੇ ਤੇ ਬਹਿ ਕੇ ਜਿਹੜੀ ਹੈ ਉਹ ਵਾਪਸ ਗਈ। ਨਾਲੇ ਵੀ ਦੱਸਦੀ ਰਹੀ ਵੀ ਯਹੂਦੀ ਲਾਬੀ ਜਿਹੜੀ ਉਹਨੇ ਲਾਂਚ ਕਰਨਾ ਇਮਰਾਨ ਖਾਨ ਨੂੰ, ਤੇ ਇਹ ਕੋਈ ਨਵੀਂ ਗੱਲ ਤਾਂ ਨਹੀਂ ਹੈ, ਤੇ ਸਾਰੇ ਹੀ ਤੁਸੀਂ ਆਂਦੇ ਹੋ ਤੇ ਉਹ ਪੂਰੀ ਪਬਲਿਕ ਨੂੰ ਪਤਾ ਵੀ ਯਹੂਦੀ ਲਾਬੀ ਅਸਲ 'ਚ ਕੌਣ ਹੈ। ਅੱਛਾ ਜੀ, ਸਾਦੁੱਲਾ ਬਲੋਚ ਤਾਂਦਲਿਆਂ ਵਾਲਾ ਤੋਂ, ਫੈਸਲਾਬਾਦ ਤਾਂਦਲਿਆਂ ਵਾਲਾ ਤੋਂ, ਇਹ ਪਾਕਿਸਤਾਨ ਤਹਿਰੀਕ ਇਨਸਾਫ ਦੇ ਮੈਂਬਰ ਕੌਮੀ ਅਸੈਂਬਲੀ ਨੇ। ਇਹਨਾਂ ਨੂੰ ਪਹਿਲਾਂ ਤੇ ਹਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਖਰੀਦਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਧਮਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਜਿਸ ਵੇਲੇ ਨਾ ਮੰਨੇ ਤੇ ਇਹਨਾਂ ਦੇ ਘਰ ਦੀਆਂ ਖਵਾਤੀਨ ਨੂੰ ਜਿਹੜਾ ਉਹ ਚੁੱਕ ਲਿਆ ਗਿਆ। ਔਰ ਜਿਸ ਵੇਲੇ ਇਹਨਾਂ ਨੂੰ ਪਤਾ ਲੱਗਾ, ਇਹਨਾਂ ਫਿਰ ਜ਼ਾਹਿਰ ਇਸਟੈਬਲਿਸ਼ਮੈਂਟ ਦੀ ਉਹ ਜਿਹੜੀਆਂ ਤਾਕਤਾਂ ਸਨ, ਜਿਹੜੀਆਂ ਚਾਹੁੰਦੀਆਂ ਸਨ ਵੀ ਇਹਨਾਂ ਨੂੰ ਚੁੱਕਿਆ ਜਾਏ, ਉਹਨਾਂ ਦੇ ਹਵਾਲੇ ਆਪਣੇ ਆਪ ਨੂੰ ਕੀਤਾ ਤੇ ਆਪਣੇ ਘਰ ਦੀਆਂ ਔਰਤਾਂ ਦੀ ਜਾਨ ਛੁਡਵਾਈ। ਇਹ ਪਾਕਿਸਤਾਨ ਦੇ ਵਿੱਚ ਇੱਕ ਨਵਾਂ ਹੀ ਲੈਵਲ ਆ ਗਿਆ, ਨਾ ਅਸੀਂ ਕਦੇ ਪਹਿਲਾਂ ਸੁਣਿਆ ਸੀ ਨਾ ਵੇਖਿਆ ਸੀ। ਪੰਜਾਬ ਦੀ, ਸਿੰਧ ਦੀ, KP ਦੀ, ਕਸ਼ਮੀਰ ਦੀ, ਗਿਲਗਿਤ ਬਲਤਿਸਤਾਨ ਦੀ, ਬਲੂਚਿਸਤਾਨ ਦੀ, ਕੋਈ ਵੀ ਪਾਕਿਸਤਾਨ ਦੇ ਵਿੱਚ ਕੋਈ ਐਸਾ ਹਿੱਸਾ ਨਹੀਂ
ਜਿੱਥੇ ਧੀਆਂ ਭੈਣਾਂ ਸਾਂਝੀਆਂ ਨਾ ਸਮਝੀਆਂ ਜਾਣ। ਪਾਕਿਸਤਾਨ ਛੱਡੋ ਬਲਕਿ ਪੂਰੀ ਦੁਨੀਆ 'ਚ ਹੀ ਔਰਤਾਂ ਦੇ ਨਾਲ ਇਹੋ ਜਿਹਾ ਸਲੂਕ ਅਸੀਂ ਕਿਤੇ ਹੁੰਦਾ ਵੇਖਿਆ ਨਹੀਂ ਜਿਹੜਾ ਹੁਣ ਪਾਕਿਸਤਾਨ 'ਚ ਹੋਣਾ ਸ਼ੁਰੂ ਹੋ ਗਿਆ। ਇਹਦੇ ਤੇ ਕੱਲ੍ਹ ਜਜ਼ਬਾਤੀ ਹੋ ਗਏ ਗੱਲ ਕਰਦਿਆਂ ਹੋਇਆਂ ਸਲਮਾਨ ਅਕਰਮ ਰਾਜਾ ਸਾਹਿਬ ਇੱਕ ਟੈਲੀਵਿਜ਼ਨ ਸ਼ੋਅ ਤੇ, ਉਹਨਾਂ ਕਿਹਾ ਵੀ ਹੁਣ ਧੀਆਂ ਭੈਣਾਂ, ਕਾਸ਼ਿਫ ਅਬਾਸੀ ਸਾਹਿਬ ਆਖਿਆ ਵੀ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ, ਉਹਨਾਂ ਕਿਹਾ ਜੀ ਨਹੀਂ, ਹੁਣ ਕੋਈ ਨਹੀਂ ਰਹਿ ਗਿਆ ਉਹ ਕੰਮ, ਤਮਾਮ ਹੱਦਾਂ ਅਬੂਰ ਹੋ ਗਈਆਂ ਨੇ ਤੇ ਹੁਣ ਮੇਰੀਆਂ ਵੀ ਬੇਟੀਆਂ ਨੇ। ਸਲਮਾਨ ਅਕਰਮ ਰਾਜਾ ਸਾਹਿਬ ਨੇ ਕਿਹਾ ਉਹਨਾਂ ਨੂੰ ਵੀ ਚੁੱਕ ਲਓ, ਫਿਰ ਚੁੱਕਣਾ ਤੇ ਮੈਨੂੰ ਵੀ ਚੁੱਕ ਲਓ ਤੇ ਉਹਨਾਂ ਨੂੰ ਵੀ ਚੁੱਕ ਲਓ। ਤੇ ਉਹਨਾਂ ਨੇ ਕਿਹਾ ਨਾ ਜੀ ਇਹ ਗੱਲ ਨਾ ਕਰੋ। ਉਹਨਾਂ ਕਿਹਾ ਕਿਵੇਂ ਨਾ ਕਰਾਂ ਜਦੋਂ ਮੇਰੇ ਸਾਥੀਆਂ ਦੀਆਂ ਔਰਤਾਂ ਜਿਹੜੀਆਂ ਚੁੱਕੀਆਂ ਜਾ ਰਹੀਆਂ ਨੇ, ਤੇ ਫਿਰ ਮੇਰੀਆਂ ਬੇਟੀਆਂ ਵੀ ਤੇ ਉਹਨਾਂ ਦੀਆਂ ਬੇਟੀਆਂ ਵਰਗੀਆਂ ਹੀ ਨੇ ਨਾ, ਉਹਨਾਂ ਨੂੰ ਵੀ ਚੁੱਕ ਲਓ। ਤੇ ਇਹ ਹਾਲਾਤ ਬਣ ਗਏ ਨੇ। ਕਦੇ ਕਿਸੇ ਨੇ ਸੋਚਿਆ ਨਹੀਂ ਸੀ ਵੈਸੇ ਕਿ ਧੀਆਂ ਮਾਵਾਂ ਭੈਣਾਂ ਇਹਨਾਂ ਦੇ ਉੱਤੇ ਹੱਥ ਪੈਣਗੇ, ਕਿਉਂਕਿ ਇਹ ਤੇ ਸਿਆਸਤ ਤੋਂ ਬਾਹਰ ਹੁੰਦਾ ਸੀ ਕੰਮ। ਇਹਦਾ ਤੇ ਸਿਆਸਤ ਨਾਲ ਜਾਂ ਕਿਸੇ ਵੀ ਈਵਨ ਦੁਸ਼ਮਣੀ ਤੋਂ ਵੀ ਬਾਹਰ ਹੁੰਦਾ ਸੀ। ਬੜੇ ਬੜੇ ਦੁਸ਼ਮਣ ਜਿਹੜੇ ਜਿਨ੍ਹਾਂ ਨੇ ਇੱਕ ਦੂਜਿਆਂ ਦੇ ਦਰਜਨਾਂ ਬੰਦੇ ਮਾਰੇ, ਉਹ ਵੀ ਦੂਸਰੇ ਦੀ ਧੀ ਭੈਣ ਨੂੰ ਵੇਖ ਕੇ ਇੱਜ਼ਤ ਨਾਲ ਅੱਖ ਨੀਵੀਂ ਕਰ ਲੈਂਦੇ ਸਨ। ਇਹ ਬਸ਼ਰਮੀ ਪਤਾ ਨਹੀਂ ਸਾਡੇ 'ਚ ਕਿੱਥੋਂ ਆਈ ਹੈ ਤੇ ਕੌਣ ਲੈ ਕੇ ਆਇਆ ਸਾਡੀ ਕੌਮ 'ਚ। ਪਰ ਜਿਹੜੇ ਲੈ ਕੇ ਆਏ ਨੇ ਤੁਹਾਨੂੰ ਨਜ਼ਰ ਆਉਣ ਹੀ ਰਿਹਾ। ਮੈਂ ਐਵੇਂ ਹੀ ਆਖਣ ਡਿਆ ਵੀ ਕੌਣ ਲੈ ਕੇ ਆਇਆ, ਇਹ ਤੇ ਹੁਣ ਗੱਲ ਮੁੱਕ ਗਈ ਹੈ, ਪਿੱਛੇ ਰਹਿ ਗਈ ਹੈ ਵੀ ਕੌਣ ਲੈ ਕੇ ਆਇਆ। ਅੱਛਾ ਜੀ, ਫੈਸਲ ਵਾਡਾ ਸਾਹਿਬ ਨੇ ਇਮਰਾਨ ਖਾਨ ਦੇ ਕਤਲ ਦੀ ਧਮਕੀ ਦੇ ਛੱਡੀ। ਉਹ ਤੁਹਾਨੂੰ ਪਤਾ ਹੈ ਕਿ ਵਾਡਾ ਸਾਹਿਬ ਜਿਹੜੇ ਨੇ ਅੱਜ ਕੱਲ੍ਹ ਉਹਨਾਂ 'ਚ ਕਿਸੇ ਨੇ ਫੂਕ ਬਹੁਤੀ ਭਰ ਦਿੱਤੀ ਹੈ। ਤੇ ਉਹ ਤੁਸੀਂ ਮਾੜਾ ਟਾਇਰ ਵੇਖੋ ਨਾ, ਖੋਤਾ ਰੇੜੀਆਂ ਨੂੰ ਪਿੰਡਾਂ ਵਾਲਿਆਂ ਨੇ ਪਾਇਆ ਹੁੰਦਾ। ਮਾੜੇ ਦਾ ਮਤਲਬ ਹੈ ਵੀ ਜਿਹੜਾ ਪਹਿਲਾਂ ਦਾ ਚੱਲਿਆ ਹੋਵੇ। ਹੁਣ ਫੈਸਲ ਸਾਹਿਬ ਤੇ ਤੁਹਾਨੂੰ ਪਤਾ ਕਈ ਵਾਰੀ ਚੱਲੇ ਨੇ, ਪਹਿਲਾਂ ਦੇ ਪਹਿਲੀ ਵਾਰੀ ਤੇ ਚੱਲੇ ਨਹੀਂ, ਕਈ ਥਾਵਾਂ ਤੇ ਕਈ ਵਾਰੀ ਉਹਨਾਂ ਨੂੰ ਚਲਾਇਆ ਐਸਟੈਬਲਿਸ਼ਮੈਂਟ ਨੇ ਤੇ ਬੜੇ ਭੈੜੇ ਤਰੀਕੇ ਨਾਲ ਚਲਾਇਆ। ਕਿਤੇ ਪੈਂਚਰ ਲਾਇਆ, ਕਿਤੇ ਵਿੱਚ ਟਿਊਬ ਪਾਈ, ਕਿਤੇ ਟਿਊਬ ਨੂੰ ਪੈਂਚਰ ਲਾਏ, ਕਿਤੇ ਤਰੋਪੇ ਲਾਏ, ਮਤਲਬ ਹਰ ਤਰ੍ਹਾਂ ਦਾ ਕੰਮ ਉਹਨਾਂ ਨੇ ਕੀਤਾ ਹੋਇਆ। ਤੇ ਉਹ ਜਿਹੜਾ ਮਾੜਾ ਟਾਇਰ ਹੁੰਦਾ ਨਾ, ਉਹਦੀ ਫੂਕ ਬਹੁਤੀ ਭਰੋ ਤੇ ਉਹਦਾ ਕਿਸੇ ਨਾ ਕਿਸੇ ਪਾਸਿਓਂ ਕੋਈ ਨਾ ਕੋਈ ਉਹਦੇ ਵਿੱਚੋਂ ਚਿੱਬ ਬਾਹਰ ਨਿਕਲ ਆਉਂਦਾ। ਠੀਕ ਹੈ ਨਾ, ਉਹ ਕਿਸੇ ਨਾ ਕਿਸੇ ਪਾਸਿਓਂ ਬਾਹਰ ਨਿਕਲ ਆਉਂਦੀ ਹਵਾ ਤੇ ਉਹ ਫੋੜਾ ਜਿਹਾ ਬਣ ਜਾਂਦਾ ਟਾਇਰ ਤੇ ਜਿਸ ਵੇਲੇ ਉਹ ਰੇਹੜੀ ਚੱਲਦੀ ਹੈ ਤੇ ਉਹ ਜਦੋਂ ਉਹ ਹਿੱਸਾ ਟਾਇਰ ਦਾ ਥੱਲੇ ਆਉਂਦਾ ਤੇ ਹਜੋਕੇ ਵੱਜਦੇ ਨੇ। ਉਹ ਹੀ ਹੁਣ ਵਾਡਾ ਸਾਹਿਬ ਦਾ ਕੰਮ ਹੋ ਗਿਆ। ਉਹਨਾਂ 'ਚ ਫੂਕ ਬਹੁਤੀ ਭਰ ਦਿੱਤੀ ਕਿਸੇ ਨੇ ਤੇ ਉਹ ਹੁਣ ਜਨਾਬ ਵਾਲਾ ਜਿਸ ਵੇਲੇ ਉਹ ਚੱਲਦੇ ਨੇ ਤੇ ਰੈਲੇ ਨਹੀਂ ਚੱਲਦੇ। ਰੈਲਾ ਚੱਲਣਾ ਕੀ ਹੁੰਦਾ ਇਹ ਪਤਾ ਹੀ ਹੈ ਤੁਹਾਨੂੰ, ਜਿਹੜੇ ਸਾਈਕਲ ਚਲਾਉਂਦੇ ਰਹੇ ਨੇ। ਰੈਲੇ ਨਹੀਂ ਚੱਲਦੇ, ਉਹ ਫਿਰ ਜੰਪ ਵੱਜਦੇ ਨੇ। ਤੇ ਉਹ ਹੁਣ ਆਪਣੀ ਕਪੈਸਿਟੀ ਔਰ ਆਪਣੀ ਜਿਵੇਂ ਫੋਕਰ ਜਹਾਜ਼ ਹੈ, ਉਹ 777 ਦੇ ਲੈਵਲ ਦੇ ਉੱਤੇ ਵੀ ਬੁਲੰਦੀ ਤੇ ਜਾ ਕੇ ਤੇ ਨਹੀਂ ਉੱਡ ਸਕਦਾ ਨਾ। ਉਹਨੂੰ ਉਹ ਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ। ਲੇਕਿਨ ਵਾਡਾ ਸਾਹਿਬ ਅੱਜ ਕੱਲ੍ਹ ਸਭ ਕੁਝ ਹੀ ਕਰੀ ਜਾ ਰਹੇ ਨੇ। ਉਹਨਾਂ ਇਮਰਾਨ ਖਾਨ ਨੂੰ ਜਿਹੜਾ ਹੈ ਜੀ ਉਹ ਕਤਲ ਦੀ ਧਮਕੀ ਲਾ ਦਿੱਤੀ ਹੈ। ਤੇ ਉਹਨਾਂ ਨੇ ਇਹ ਆਖਿਆ ਹੈ ਕਿ ਜੀ ਇਮਰਾਨ ਖਾਨ ਵਾਸਤੇ ਬਿਹਤਰ ਹੈ ਵੀ ਜੇਲ੍ਹ 'ਚ ਹੀ ਰਹੇ। ਜੇ ਜੇਲ੍ਹ ਤੋਂ ਇਮਰਾਨ ਖਾਨ ਬਾਹਰ ਆ ਗਿਆ ਤੇ ਉਹਨਾਂ ਦੀ ਕਹਾਣੀ ਖਤਮ ਕਰ ਦਿੱਤੀ ਜਾਏਗੀ। ਹੁਣ ਸਿਆਸੀ ਕਹਾਣੀ ਤਾਂ ਸਾਨੂੰ ਸਾਰਿਆਂ ਨੂੰ ਪਤਾ ਵੀ ਉਹ ਜੇਲ੍ਹ ਤੋਂ ਬਾਹਰ ਆਉਣਗੇ ਤੇ ਨਵੀਂ ਸ਼ੁਰੂ ਹੋਏਗੀ ਇਨਸ਼ਾਅੱਲਾ। ਇੱਕ ਨਵੀਂ ਤਾਕਤ ਨਾਲ ਸ਼ੁਰੂ ਹੋਏਗੀ। ਇਹ ਕਿਹੜੀ ਕਹਾਣੀ ਖਤਮ ਕਰ ਦਿੱਤੀ ਜਾਏਗੀ ਇਹ ਤੁਹਾਨੂੰ ਵੀ ਅੰਦਾਜ਼ਾ ਹੈ। ਫੈਸਲ ਵਾਡਾ ਸਾਹਿਬ ਇੱਥੇ ਕੀ ਆਖਣ ਡਏ ਨੇ ਤੇ ਮੈਨੂੰ ਵੀ ਅੰਦਾਜ਼ਾ ਹੈ। ਇਹ ਕਤਲ ਦੀ ਸਿੱਧੀ ਧਮਕੀ ਹੈ ਤੇ ਉਹ ਇਮਰਾਨ ਖਾਨ ਸਾਹਿਬ ਪਹਿਲਾਂ ਹੀ ਦੱਸ ਚੁੱਕੇ ਨੇ ਵੀ ਉਹਨਾਂ ਦੇ ਬਾਰੇ ਫੈਸਲਾ ਕੀਤਾ ਗਿਆ ਹੈ ਕਿ ਉਹਨਾਂ ਨੂੰ ਮੁਰਸੀ ਬਣਾ ਦਿੱਤਾ ਜਾਏ। ਔਰ ਹੁਣ ਉਹਨਾਂ ਦੀ ਧਮਕੀ ਹੀ ਜਿਹੜੀ ਹੈ, ਉਹਨਾਂ ਦੀ ਜ਼ੁਬਾਨ ਹੀ ਜਿਹੜੀ ਹੈ, ਉਹ ਫੈਸਲ ਵਾਡਾ ਸਾਹਿਬ ਜਿਹੜੇ ਨੇ ਉਹ ਇਸਤੇਮਾਲ ਕਰ ਰਹੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਰੱਖਣੀ ਹੈ ਕਿ सऊदी अरब ਦਾ ਸਾਡੀ ਜਿਹੜੀ ਹਮਾਰੀ ਫਾਰਨ ਪਾਲਿਸੀ में ख़ास ਮਕਾਮ ਹੈ। ईरानी वज़ीर ख़ारजा अब्बास ਜਿਹੜੇ ਨੇ ਉਹਨਾਂ ਨੇ ਸਾਊਦੀ ਮੀਡੀਆ ਨੂੰ ਇੰਟਰਵਿਊ ਦਿੱਤਾ। ਤੁਸੀਂ ਕਦੇ ਸੋਚਿਆ ਨਹੀਂ ਹੋਏਗਾ ਕਿ ਸਾਊਦੀ ਅਰਬ ਦੇ ਬਾਰੇ ਇਹੋ ਜਿਹੀ ਗੱਲ ਕੋਈ ਈਰਾਨ ਦਾ ਜਿਹੜਾ ਸਰਬਰਾਹ ਹੈ ਜਾਂ ਈਰਾਨ ਦੀ ਜਿਹੜੀ ਵਜ਼ਾਰਤ ਖਾਰਜਾ ਹੈ ਜਾਂ ਵਜ਼ੀਰ ਖਾਰਜਾ ਉਹ ਕਵੇ। ਪੁਰਾਣੀਆਂ ਦੁਸ਼ਮਣੀਆਂ ਉੱਥੇ ਖਤਮ ਹੋਣ ਡਈਆਂ ਨੇ, ਨਵੇਂ ਤਲਕਾਤ ਬਣ ਰਹੇ ਨੇ। ਤੇ ਸਾਡੇ ਜਿਹੜੇ ਸਿਆਣੇ ਨੇ, ਜਿਹੜੇ ਸਾਡੇ ਬੰਦੇ ਨੇ, ਉਹ ਅਲੀ ਅਮੀਨ ਗੰਡਾਪੁਰ ਨੇ ਸਿਰਫ ਇੰਨਾ ਆਖ ਦਿੱਤਾ ਕਿ ਮੈਂ ਵੀ ਅਫਗਾਨਿਸਤਾਨ ਵਾਲਿਆਂ ਨਾਲ ਗੱਲ ਕਰਨੀ ਔਰ ਗੱਲ ਕਰਕੇ ਜਿਹੜਾ ਇਹ ਖੂਨ ਤੇ ਕਤਲੋ ਗਾਰਤ ਹੋ ਰਹੀ ਇਹਨੂੰ ਡਕਵਾਉਣਾ ਹੈ, ਕਿਉਂਕਿ ਮੇਰੇ ਲੋਕਾਂ ਦਾ ਖੂਨ ਡੁੱਲਣ ਡਿਆ ਔਰ ਮੈਂ ਨਹੀਂ ਚਾਹੁੰਦਾ ਕਿ ਮੇਰੇ ਲੋਕਾਂ ਦਾ ਖੂਨ ਡੁੱਲੇ, ਮੇਰੇ ਲੋਕੀ ਮਰਨ। ਮੈਂ ਆਪਣੇ ਲੋਕਾਂ ਨੂੰ ਬਚਾਉਣਾ ਚਾਹੁੰਦਾ। ਮੇਰਾ ਸੂਬਾ ਜ਼ਖਮੀ ਹੈ, ਮੇਰੇ ਸੂਬੇ ਦੇ ਨਾਲ ਬੜਾ ਮਾੜਾ ਕੰਮ ਹੋਣ ਡਿਆ। ਬਜਾਏ ਇਸ ਦੇ ਕਿ ਅਲੀ ਅਮੀਨ ਗੰਡਾਪੁਰ ਦੀ ਇਸ ਗੱਲ ਦੇ ਉੱਤੇ ਉਹਨੂੰ ਥੋੜ੍ਹਾ ਜਿਹਾ ਤਗੜਾ ਕੀਤਾ ਜਾਏ, ਉਹਦੇ ਨਾਲ ਮੋਢੇ ਨਾਲ ਮੋਢਾ ਲਾਇਆ ਜਾਏ, ਉਹਨੂੰ ਆਖਿਆ ਜਾਏ ਕਿ ਬਈ ਤੇਰੀ ਗੱਲ ਬਿਲਕੁਲ ਠੀਕ ਹੈ, ਤੂੰ ਜਿਹੜੀ ਗੱਲ ਕਰਨ ਡਿਆ ਬਿਲਕੁਲ ਠੀਕ ਹੈ। ਇਹ ਕਰਨ ਦੀ ਬਜਾਏ ਉਹਦੇ ਨਾਲ ਕੀਤਾ ਇਹ ਜਾ ਰਿਹਾ ਕਿ ਅੱਛਾ ਤੂੰ ਤੇ ਮੁਲਕ ਤੋੜਨ ਦੀਆਂ ਸਾਜ਼ਿਸ਼ਾਂ ਕਰਨ ਲੱਗ ਪਿਆ। ਅੱਗੋਂ ਇਹ ਤਜਜ਼ੀਏ ਕੀਤੇ ਜਾ ਰਹੇ ਨੇ ਕਿ ਜੀ ਕੱਲ੍ਹ ਨੂੰ ਅਗਰ ਪੰਜਾਬ ਦਾ ਚੀਫ ਮਿਨਿਸਟਰ ਜਿਹੜਾ ਹੈ ਉਹ ਹਿੰਦੁਸਤਾਨ ਦੇ ਪੰਜਾਬ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਹੋ ਜਾਏ ਤਾਂ ਫੇਰ ਕੀ ਹੈ। ਵੇਖੋ ਗੱਲ ਇਹ ਹੈ ਕਿ ਕੋਈ ਅਕਲ ਨੂੰ ਹੱਥ ਮਾਰੋ। ਅਫਗਾਨਿਸਤਾਨ ਤੇ ਈਰਾਨ ਦੋ ਇਹੋ ਜਿਹੇ ਮੁਲਕ ਨੇ ਜਿਨ੍ਹਾਂ ਨਾਲ ਸਾਨੂੰ ਕਿਸੇ ਸੂਰਤ ਵੀ ਦੁਸ਼ਮਣੀ ਨਹੀਂ ਬਣਾਉਣੀ ਚਾਹੀਦੀ। ਸਾਨੂੰ ਉਹਨਾਂ ਦੇ ਨਾਲ ਭਾਈਚਾਰੇ ਦੇ ਨਾਲ ਹੀ ਰਹਿਣਾ ਚਾਹੀਦਾ। ਕਿ ਹਿੰਦੁਸਤਾਨ ਕਾਫੀ ਨਹੀਂ ਹੈ ਸਾਡੇ ਇੱਕ ਪਾਸੇ ਕਿ ਅਸੀਂ ਹੁਣ ਉਸ ਪਾਸੇ ਵੀ ਸਾਡੇ ਆਪਣੇ ਹਾਲਾਤ ਅੰਦਰ ਦੇ ਵੇਖੋ ਵੀ ਬਲੋਚਿਸਤਾਨ 'ਚ ਕੀ ਮਚਾਇਆ ਹੈ ਤੇ KP 'ਚ ਕੀ ਕੁਛ ਹੋ ਰਿਹਾ ਤੇ ਨਾਲ ਉਤਲੇ ਪਾਸੇ ਈਰਾਨ ਤੇ ਅਫਗਾਨਿਸਤਾਨ ਨਾਲ ਵੀ ਦੁਸ਼ਮਣੀ ਬਣਾਉਣੀ ਹੈ, ਪਰਲੇ ਪਾਸੇ ਹਿੰਦੁਸਤਾਨ ਨਾਲ ਵੀ ਬਣਾਉਣੀ ਹੈ। ਤੇ ਫਿਰ ਅਸੀਂ ਇੱਥੇ ਜੰਗਸਤਾਨ ਹੀ ਬਣੇਗਾ, ਫਿਰ ਇੱਥੇ ਹੋਰ ਤਾਂ ਕੁਝ ਨਹੀਂ ਰਹਿ ਜਾਏਗਾ ਇਸ ਰੀਜਨ ਦੇ ਵਿੱਚ। ਇਸ ਲਈ
ਅਲੀ ਅਮੀਨ ਗੰਡਾਪੁਰ ਦੀ ਗੱਲ ਬਿਲਕੁਲ ਠੀਕ ਹੈ। ਜਿਸ ਤਰ੍ਹਾਂ ਇਸ ਵੇਲੇ ਸਾਊਦੀ ਅਰਬ ਤੇ ਈਰਾਨ ਅਗਰ ਇੱਕ ਦੂਜੇ ਵਾਲੇ ਪਾਸੇ ਹੱਥ ਵਧਾ ਸਕਦੇ ਨੇ, ਤੇ ਸਾਨੂੰ ਕੀ ਮੌਤ ਪਈ ਹੈ? ਸਾਨੂੰ ਵੀ ਆਪਣੇ ਦੋਨੋਂ ਜਿਹੜੇ ਬਰਾਦਰ ਇਸਲਾਮੀ ਮੁਲਕ ਨੇ, ਠੀਕ ਹੈ ਸਾਨੂੰ ਉਹਨਾਂ ਨਾਲ ਗਿਲੇ ਨੇ, ਉਹਨਾਂ ਨੂੰ ਵੀ ਸਾਡੇ ਨਾਲ ਗਿਲੇ ਹੋਣਗੇ, ਕੁਝ ਉਹਨਾਂ ਭੈੜਾ ਕੀਤਾ ਹੈ, ਕੁਝ ਅਸੀਂ ਵੀ ਕੀਤਾ ਹੋਏਗਾ, ਲੇਕਿਨ ਇਹ ਜਿੰਨਾ ਵੀ ਇੱਕ ਦੂਜੇ ਨਾਲ ਖਾਵਾਂਗੇ, ਜਿੰਨੇ ਵੀ ਸਾਡੇ ਮੋਢੇ ਖਹਿਣਗੇ ਇੱਕ ਦੂਜੇ ਦੇ ਨਾਲ, ਜਾਂ ਅਸੀਂ ਇੱਕ ਦੂਜੇ ਦੇ ਗਲ ਪਾਵਾਂਗੇ, ਉਹਦਾ ਸਾਨੂੰ ਨੁਕਸਾਨ ਹੀ ਹੋਏਗਾ, ਔਰ ਦੁਸ਼ਮਣ ਸਾਡਾ ਜਿਹੜਾ ਉਹ ਫਾਇਦਾ ਚੁੱਕੇਗਾ। ਤੇ ਇਹ ਬੇਵਕੂਫਾਂ ਵਾਲੇ ਕੰਮ ਨਹੀਂ ਕਰਨੇ ਚਾਹੀਦੇ, ਇਹਨਾਂ ਦੇ ਉੱਤੋਂ ਸਾਨੂੰ ਥੋੜ੍ਹੀ ਜਿਹੀ ਅਕਲ ਕਰਨੀ ਚਾਹੀਦੀ ਹੈ, ਮੈਂ ਤੇ ਇਹ ਹੀ ਐਕਸਪੈਕਟ ਕਰਾਂਗਾ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਸਾਡੀ ਪਿਆਰੀ ਬਾਜੀ ਮਰੀਮ, ਉਹਨਾਂ ਨੇ ਆਪਣੇ ਆਸਤੇ 50 ਲੋਕਾਂ ਦੀ ਟੀਮ, ਇਹ ਜਿਮੀ ਵਿਰਕ ਸਾਹਿਬ ਦੀ ਖਬਰ ਹੈ, ਔਰ ਜਿਮੀ ਵਿਰਕ ਸਾਹਿਬ ਅੱਗੇ ਵੀ ਮਰੀਮ ਸਾਹਿਬਾ ਔਰ ਨੂਨ ਲੀਗ ਦੇ ਮੀਡੀਆ ਦੇ ਬਾਰੇ ਇੱਕ ਕਾਮਯਾਬ ਖਬਰ ਦੇ ਚੁੱਕੇ ਨੇ। ਉਹਨਾਂ ਕੋਈ ਮਿਡ ਅਗਸਤ ਦੇ ਵਿੱਚ ਖਬਰ ਦਿੱਤੀ ਸੀ ਕਿ ਪੀਟੀਵੀ ਦੇ ਵਿੱਚ 4-5 ਲੋਕਾਂ ਨੂੰ 12 ਲੱਖ ਤੋਂ ਲੈ ਕੇ ਤੇ 18 ਲੱਖ ਰੁਪਏ ਤੱਕ ਹਾਇਰ ਕੀਤਾ ਜਾ ਰਿਹਾ ਹੈ, ਔਰ ਉਹ ਬਹਿ ਕੇ ਨੂਨ ਲੀਗ ਦਾ ਪ੍ਰੋਪੇਗੈਂਡਾ ਕਰਨਗੇ। ਉਹ ਕੱਲ੍ਹ ਅਸਾਂ ਤੁਹਾਨੂੰ ਦੱਸ ਦਿੱਤਾ ਸੀ, ਉਹ ਗਟਰ ਦਾਦਾ ਔਰ ਦੂਸਰੇ ਜਿਹੜੇ ਲੋਕ ਨੇ, ਉਹਨਾਂ ਨੇ ਆ ਕੇ ਉੱਥੇ ਕੀ ਕੰਮ ਸ਼ੁਰੂ ਕੀਤਾ, ਗਾਲੀ ਗਲੋਚ ਵਾਲੇ ਜਿਹੜੇ ਨੇ, ਉਹ ਗਾਲੀ ਗਲੋਚ ਬ੍ਰਿਗੇਡ ਉੱਥੇ ਪਾਇਆ। ਹੁਣ ਜਿਮੀ ਵਿਰਕ ਸਾਹਿਬ ਦੀ ਨਵੀਂ ਖਬਰ ਹੈ, ਉਹਨਾਂ ਕਿਹਾ ਜੀ ਕਿ ਮਰੀਮ ਨਵਾਜ਼ ਦੀ ਸੋਸ਼ਲ ਮੀਡੀਆ ਟੀਮ ਜਿਹੜੀ ਹੈ, ਉਹ 50 ਬੰਦੇ ਰੱਖੇ ਗਏ ਨੇ। ਕੈਂਪ ਆਫਿਸ ਉਹਦਾ ਚੀਫ ਮਿਨਿਸਟਰ ਆਫਿਸ ਬਣਾਇਆ ਗਿਆ। 2 ਕਰੋੜ ਰੁਪਈਆ ਹਰ ਮਹੀਨੇ ਇਹ ਸੋਸ਼ਲ ਮੀਡੀਆ ਟੀਮ ਦੀਆਂ ਤਨਖਾਹਾਂ ਨੇ। ਹਾਂਜੀ, 2 ਕਰੋੜ ਰੁਪਈਆ ਇਹਨੂੰ ਦਿੱਤਾ ਜਾਂਦਾ, ਔਰ DGPR ਜਿਹਨੂੰ ਆਉਂਦੇ ਨੇ, DGISPR ਨਹੀਂ, DGPR, ਇਹ ਪੰਜਾਬ ਦਾ ਜਿਹੜਾ ਇਨਫੋਰਮੇਸ਼ਨ ਡਿਪਾਰਟਮੈਂਟ, ਉਹਦੇ ਵਿੱਚ ਇੱਕ ਅਫਸਰ ਹੁੰਦਾ। ਉਹਦੀ ਜ਼ਿੰਮੇਵਾਰੀ ਹੈ ਕਿ ਇਹਨਾਂ ਦੀ ਸਾਰੀ ਪਰਫਾਰਮੈਂਸ ਚੈੱਕ ਕਰਨ, ਤੇ ਇਹ ਪ੍ਰੋਪੇਗੈਂਡਾ ਸਾਰਾ ਦਿਨ ਸਰਕਾਰੀ ਪੈਸਿਆਂ ਤੇ ਸਰਕਾਰੀ ਵਸਾਇਲ ਨਾਲ ਇਹ ਕੀਤਾ ਜਾ ਰਿਹਾ, ਤੇ ਮਰੀਮ ਸਾਹਿਬਾ ਦੀ ਵਾਹ-ਵਾਹ ਕਰਨ ਵਾਸਤੇ ਇਹ ਕੰਮ ਕੀਤਾ ਜਾ ਰਿਹਾ। ਅੱਛਾ ਜੀ, ਅਗਲੀ ਖਬਰ ਬੜੀ ਇੰਟਰਸਟਿੰਗ ਹੈ। ਉਹ ਖਬਰ ਇਹ ਹੈ ਕਿ ਚੇਤੇ ਕਰੋ, ਬਾਜੀ ਮਰੀਮ ਨੇ ਤੁਹਾਨੂੰ ਇੱਕ ਰਿਲੀਫ ਦਿੱਤਾ ਸੀ, ਔਰ ਰਿਲੀਫ ਇਹ ਦਿੱਤਾ ਸੀ ਕਿ ਪੰਜਾਬ ਦੇ ਸਾਰੇ ਸੂਬੇ ਪੰਜਾਬ 'ਚ ਰਹਿਣ ਵਾਲੇ ਲੋਕਾਂ ਨੂੰ 14 ਰੁਪਏ ਬਿਜਲੀ ਦਾ ਫੀ ਯੂਨਿਟ ਦੇ ਉੱਤੇ ਸਬਸਿਡੀ ਦਿੱਤੀ ਸੀ। ਚੇਤੇ ਕਰ ਲਿਆ ਜੀ, 14 ਰੁਪਏ ਫੀ ਯੂਨਿਟ ਸਬਸਿਡੀ ਦਿੱਤੀ ਸੀ। ਤੇ ਉਹ ਜਿਹੜੀ ਸਬਸਿਡੀ ਸੀ, ਉਹਦੀ ਮਾਲੀਅਤ ਟੋਟਲ 45 ਅਰਬ ਰੁਪਇਆ ਬਣਦੀ ਸੀ ਪੰਜਾਬ ਵੱਲੋਂ, ਤੇ 45 ਅਰਬ ਰੁਪਇਆ ਬਣਦੀ ਸੀ ਉਹਦੀ ਮਾਲੀਅਤ ਜਿਹੜਾ ਫੈਡਰਲ ਗਵਰਨਮੈਂਟ ਹੈ ਉਹਦੇ ਵੱਲੋਂ। ਫੈਡਰਲ ਗਵਰਨਮੈਂਟ ਨੇ ਦੇਣੇ ਸਨ ਸਿਰਫ ਪੰਜਾਬ ਨੂੰ ਪੈਸੇ, ਹਾਲਾਂਕਿ ਦੇਣੇ ਸਾਰੇ ਸੂਬਿਆਂ ਨੂੰ ਚਾਹੀਦੇ ਸਨ, ਲੇਕਿਨ ਚਾਚਾ ਭਤੀਜੀ ਵਾਲਾ ਮਾਮਲਾ ਚੱਲ ਰਿਹਾ, ਮੁਲਕ ਨੂੰ ਇਹਨਾਂ ਨੇ ਚਾਚੇ ਭਤੀਜੀ ਦਾ ਖਾਤਾ ਹੀ ਸਮਝਿਆ। ਬਹਰਹਾਲ ਉਹ 90 ਅਰਬ ਦੀ ਸਬਸਿਡੀ, ਜਿਹਦੇ 'ਚੋਂ 45 ਅਰਬ ਰੁਪਏ ਦੀ ਸਬਸਿਡੀ ਪੰਜਾਬ ਨੇ ਦੇਣੀ ਸੀ। ਇਹਦੇ ਚ ਇਸਲਾਮਾਬਾਦ ਤੇ ਪੰਜਾਬ ਦੇ ਇਲਾਕੇ ਦੇ ਲੋਕਾਂ ਨੂੰ ਇਹ ਸਬਸਿਡੀ ਦਿੱਤੀ ਗਈ ਸੀ। ਫਿਰ ਅਚਾਨਕ ਬਾਜੀ ਮਰੀਮ ਨੇ ਜਿਸ ਵੇਲੇ ਕੰਨਾਂ ਤੇ ਮਾਰੀ, ਜ਼ਾਹਿਰ ਹੈ IMF ਨੇ, ਬਾਜੀ ਦੇ ਨਹੀਂ ਅਸੀਂ ਕਹਿ ਸਕਦੇ, ਭੈਣ ਸਾਡੀ ਇਸ ਹਕੂਮਤ ਦੇ ਕੰਨਾਂ ਤੇ ਮਾਰੀ, ਤੇ ਉਹਨੇ ਆਖਿਆ ਵੀ ਤੁਸੀਂ ਸਬਸਿਡੀ ਕਿਵੇਂ ਦੇਣ ਦਿਓ, ਇੱਥੇ ਤਾਂ ਰੁਪਈਆ ਮੰਗਣ ਡਏ ਹੋ, ਤੇ ਅਸੀਂ ਤਾਂ ਤੁਹਾਡੇ ਜਿਹੜੇ ਪਹਿਲੇ ਹਾਲਾਤ ਉਹਨਾਂ ਨੂੰ ਵੇਖ ਕੇ ਕਰਜ਼ਾ ਨਹੀਂ ਦੇਣ ਡਏ, ਉੱਤੋਂ ਤੁਸੀਂ ਨਵੀਆਂ ਸਬਸਿਡੀਆਂ ਦੇਣ ਡਏ ਹੋ, ਬੰਦ ਕਰੋ ਇਹਨੂੰ। ਤੇ ਬਾਜੀ ਮਰੀਮ ਨੇ ਫੌਰਨ ਜਿਹੜੀ ਇਸਲਾਮਾਬਾਦ ਦੇ ਲੋਕਾਂ ਨੂੰ ਸਬਸਿਡੀ ਦਿੱਤੀ ਸੀ ਨਾ, ਉਹ ਵਾਪਸ ਲੈ ਲਈ। ਉਹ ਵਾਪਸ ਲੈਣ ਨਾਲ ਲੱਭੇ ਬਾਜੀ ਮਰੀਮ ਨੂੰ ਵਾਪਸ 4 ਅਰਬ। ਕਿੰਨੇ ਸਨ ਟੋਟਲ? 45 ਅਰਬ। ਵਾਪਸ ਕਿੰਨੇ ਲੱਭੇ? 4 ਅਰਬ। ਪਿੱਛੇ ਕਿੰਨੀ ਸਬਸਿਡੀ ਬਾਕੀ ਰਹਿ ਗਈ ਜਿਹੜੀ ਲੋਕਾਂ ਨੂੰ ਦੇਣੀ ਸੀ ਪੰਜਾਬ ਹੁਕੂਮਤ ਨੇ? 41 ਅਰਬ, 41 ਬਿਲੀਅਨ। ਠੀਕ ਹੈ ਜੀ, 45 ਦੇ ਵਿੱਚੋਂ 4 ਵਾਪਸ ਲਏ ਤੇ 41 ਬਿਲੀਅਨ ਰਹਿ ਗਏ। ਹੁਣ ਇਹਨਾਂ ਨੇ ਨਵਾਂ ਕਾਰਨਾਮਾ ਕੀਤਾ, ਉਹ ਕੀਤਾ ਹੈ ਕਿ ਬਿਜਲੀ ਦੀ ਕੀਮਤ 1.74 1.74 ਰੁਪੀਜ਼ ਜਿਹੜੀ ਹੈ ਨਾ, 1 ਰੁਪੀ ਐਂਡ 74 ਪੈਸਾਜ਼ ਬਿਜਲੀ ਦੀ ਕੀਮਤ ਜਿਹੜੀ ਹੈ ਉਹ ਵਧਾ ਛੱਡੀ ਹੈ ਫੀ ਯੂਨਿਟ। ਹੋਰ ਮਜ਼ੀਦ ਮੈਂ ਤੁਹਾਨੂੰ ਆਖਿਆ ਸੀ ਗਰਮੀਆਂ ਮੁੱਕਣ ਤੇ ਅਸੀਂ 100 ਨੂੰ ਟੱਚ ਕਰਨਾ, ਅਸੀਂ ਅੱਪੜ ਗਏ ਜੀ ਆਲਮੋਸਟ। ਉਹ ਮਹਿੰਗਾਈ ਜਿਹੜੀ ਹੈ ਕਰਕੇ ਤੇ ਸਾਰਫੀਨ ਦੇ ਉੱਤੇ 43.23, ਹਾਂਜੀ 43 ਅਰਬ ਰੁਪਏ ਜਿਹੜਾ ਉਹਦਾ ਬੋਝ ਪਾ ਦਿੱਤਾ। ਜੀ ਹਾਂ, ਹੁਣ ਤੁਹਾਡੀਆਂ ਜੇਬਾਂ 'ਚੋਂ 43 ਅਰਬ ਰੁਪਇਆ ਹੋਰ ਕੱਢਣਾ ਹੈ ਤੇ 41 ਅਰਬ ਤੁਹਾਨੂੰ ਦੇਣਾ ਹੈ। ਵਾਹ ਜੀ ਵਾਹ ਵਾਹ ਵਾਹ, ਕਿਆ ਜ਼ਬਰਦਸਤ ਮੈਥ ਹੈ। 41 ਅਰਬ ਦੇ ਵਿੱਚੋਂ ਤੁਸੀਂ ਇਹ ਵੇਖੋ ਵੀ 2-3 ਅਰਬ ਦੇ ਅਸੀਂ 4 ਅਰਬ ਦੇ ਇਸ਼ਤਿਹਾਰ ਵੀ ਦੇ ਛੱਡੇ ਹੋਣੇ ਨੇ ਟੀਵੀ ਤੇ, ਜੇ ਉਹਨੂੰ ਵੀ ਕੱਢ ਲਓ ਤੇ ਫਿਰ 36 ਕਰੋੜ ਰੁਪਈਆ ਰਹਿ ਗਿਆ ਜਿਹੜਾ ਤੁਹਾਨੂੰ ਦਿੱਤਾ ਹੈ, 35-36 ਅਰਬ, ਤੇ ਵਿੱਚੋਂ ਜਿਹੜਾ ਬਾਕੀ 5-10 ਅਰਬ ਹੈ ਜਾਂ 6 ਅਰਬ ਹੈ ਉਹ ਆਪਣੇ ਮੀਡੀਆ ਦੇ ਲਿਫਾਫਿਆਂ ਨੂੰ ਖਵਾ ਛੱਡਿਆ ਤੇ ਤੁਹਾਡੇ ਕੋਲੋਂ ਫਿਰ ਲੈ ਤਾ। ਮੈਂ ਤੁਹਾਨੂੰ ਪਹਿਲੇ ਦਿਨ ਆਖਿਆ ਸੀ ਵੀ ਜਵਾਨੋ, ਇਹ ਤੁਹਾਡੀਆਂ ਜੁੱਤੀਆਂ ਤੁਹਾਡੇ ਸਿਰ ਨੇ, ਇਹ ਰਿਲੀਫ ਸ਼ਲੀਫ ਕੋਈ ਨਹੀਂ ਹੁੰਦੇ। ਇਹ ਕਿਹੜਾ ਕੋਈ ਕਿਸੇ ਨੇ ਘਰੋਂ ਲਿਆ ਕੇ ਰਿਲੀਫ ਦੇਣੇ ਹੁੰਦੇ ਨੇ ਵੀ ਅਗਰ ਇਹ ਪੈਸੇ ਥੁੜ ਗਏ ਨੇ ਤੇ ਬਾਜੀ ਨੇ ਜੇਬ ਦੇ ਵਿੱਚੋਂ, ਪਰਸ ਦੇ ਵਿੱਚੋਂ ਕੱਢ ਕੇ ਪਾ ਦੇਣੇ ਨੇ ਵੀ ਚਲੋ ਖਜ਼ਾਨੇ 'ਚੋਂ ਪੈਸੇ ਥੁੜ ਗਏ ਨੇ, ਮੈਂ 45 ਅਰਬ ਦੇਣ ਡਈ ਹਾਂ ਵੀ ਲਓ ਚਲੋ ਜਿਹੜਾ ਭਾ ਸਫਦਰ ਦੇ ਕੋਲ 8 ਅਰਬ ਪਿਆ ਉਹ ਕੱਢ ਕੇ ਪਾ ਦਿੰਦੇ। ਨਹੀਂ, ਇੰਜ ਨਹੀਂ ਹੁੰਦਾ। ਇਹ ਤੁਹਾਡੇ ਤੇ ਟੈਕਸ ਲਾ ਕੇ ਤੁਹਾਡੀਆਂ ਜੁੱਤੀਆਂ ਤੁਹਾਡੇ ਸਿਰ ਹੀ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਦੇਣੀਆਂ ਹੁੰਦੀਆਂ ਨੇ। ਉਹ ਬਾਜੀ ਨੇ ਕਰ ਛੱਡਿਆ। 41 ਅਰਬ ਦੇ ਰਹੇ ਨੇ ਤੁਹਾਨੂੰ ਰਿਲੀਫ ਤੇ, ਉਹ ਵੀ ਤੁਹਾਡੇ ਹੀ, ਉਹ ਵੀ 41 ਤੁਹਾਡੇ ਹੀ ਨੇ, ਤੇ 43 ਸਵਾ 43 ਅਰਬ ਹੁਣ ਤੁਹਾਡੇ ਕੋਲ ਲੈ ਰਹੇ ਨੇ। ਆ ਗਿਆ ਜੇ ਸਵਾਦ।
ਔਰ ਨਾਲ ਪਿਛਲੇ 1 ਸਾਲ ਦੇ ਵਿੱਚ ਜਿਹੜੇ 33 IPPs ਨੇ, ਇਹ IPPs ਕੀ ਹੁੰਦੇ ਨੇ? ਬਿਜਲੀ ਘਰ, ਜਿਹੜੇ ਬਿਜਲੀ ਬਣਾਉਂਦੇ ਨੇ। ਇਹ ਪ੍ਰਾਈਵੇਟ ਕੰਪਨੀਆਂ ਜਿਨ੍ਹਾਂ ਨੂੰ ਠੇਕੇ ਦਿੱਤੇ, ਬੜੇ ਸੇਠਾਂ ਨੂੰ ਜਿਹੜੇ ਮਾਲ ਬਣਾ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਇਹਨਾਂ ਨੇ ਵੀ ਮਾਲ ਮੁਕੱਦਮਾ ਸਾਰਾ ਲਿਆ ਹੈ ਵਾਪਸ। ਪਿਛਲੇ 1 ਸਾਲ 'ਚ ਇਹ 33 ਜਿਹੜੇ ਬਿਜਲੀ ਘਰ ਨੇ, ਵੱਡੇ IPPs ਨੇ, ਇਹਨਾਂ ਨੂੰ 980 ਅਰਬ ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਕਿੰਨੇ ਦੀ ਕੈਪੈਸਿਟੀ ਪੇਮੈਂਟ ਤੇ? 980 ਰੁਪਏ, 980 ਬਿਲੀਅਨ ਰੁਪੀਜ਼ ਦੀ ਜਿਹੜੀ ਹੈ ਉਹ ਇਹਨਾਂ ਨੂੰ ਅਦਾਇਗੀ ਕੀਤੀ ਗਈ ਹੈ। ਇਹ ਜਿਹੇ ਹਾਲਾਤ। ਅੱਛਾ ਜੀ, ਅੱਗੇ ਅਲੀ ਅਮੀਨ ਗੰਡਾਪੁਰ ਸਾਹਿਬ ਨੇ ਜਿਹੜੀ ਤਕਰੀਰ ਕੀਤੀ ਹੈ, ਉਹਦੇ ਤੇ ਸਿੰਧ ਵਾਲਿਆਂ ਨੂੰ ਬੜਾ ਗੁੱਸਾ ਚੜਿਆ ਜੀ। ਸਿੰਧ ਅਸੈਂਬਲੀ ਨੇ, ਕਿਸੇ ਹੋਰ ਨੇ ਨਹੀਂ, ਸਿੰਧ ਅਸੈਂਬਲੀ ਨੇ ਇਲੈਕਸ਼ਨ ਕਮਿਸ਼ਨ ਨੂੰ ਖਤ ਲਿਖ ਦਿੱਤਾ ਕਿ ਅਲੀ ਅਮੀਨ ਦੇ ਖਿਲਾਫ ਐਕਸ਼ਨ ਲਵੋ। ਇਹ ਸਿੰਧ ਅਸੈਂਬਲੀ ਦੀ ਜਿਹੜੀ ਜ਼ਾਹਿਰ ਅਸੈਂਬਲੀ ਦੇ ਸਪੀਕਰ ਦੀ ਗੱਲ ਕਰ ਰਹੇ। ਇਹ ਮੇਰੇ ਹਾਲ ਭੰਗ ਪੀ ਕੇ ਸੁੱਤੇ ਸਨ ਜਿਸ ਵੇਲੇ ਕੌਮੀ ਅਸੈਂਬਲੀ ਤੇ ਹਮਲਾ ਹੋਇਆ, ਉੱਥੋਂ ਲੋਕੀ ਚੁੱਕੇ ਨੇ। ਜੋ ਕੁਝ ਹੋ ਰਿਹਾ ਪਿਛਲੇ 2 ਸਾਲਾਂ 'ਚ ਪਾਕਿਸਤਾਨ, ਉਦੋਂ ਦੇ ਮੇਰੇ ਖਿਆਲ ਭੰਗ ਨੂੰ ਘੋਟਾ ਲਾਇਆ ਸੀ ਜਨਾਬ ਨੇ, ਜਾਂ ਹੋਸ਼ 'ਚ ਨਹੀਂ ਸੀ ਹੈਗੇ, ਕੋਈ ਹੋਰ ਕੰਮ ਕਰ ਰਹੇ ਸਨ, ਤੇ ਹੁਣ ਬੜੀ ਛੇਤੀ ਹੋਸ਼ 'ਚ ਆਏ ਨੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਵੀ ਵਜ਼ਾਰਤ ਦਾਖਲਾ ਨੇ ਐਕਸ ਤੇ ਪਾਬੰਦੀ ਦਾ ਨੋਟੀਫਿਕੇਸ਼ਨ ਜਿਹੜਾ ਵਾਪਸ ਲੈ ਲਿਆ। ਸਿੰਧ ਹਾਈ ਕੋਰਟ ਨੂੰ ਇਹ ਦੱਸਿਆ ਵੀ ਐਕਸ ਤੇ ਜਿਹੜੀ ਅਸੀਂ ਪਾਬੰਦੀ ਲਾਈ ਸੀ, ਉਹ ਟਵਿੱਟਰ, ਹੁਣ ਉਹਨੂੰ ਐਕਸ ਆਖਦੇ ਨੇ, ਉਹ ਅਸੀਂ ਵਾਪਸ ਲੈ ਲਿਆ। ਤੇ ਹੁਣ ਜਿਹੜਾ ਨਾ ਜੋ ਐਕਸ ਮੁਲਕ 'ਚ ਚੱਲ ਰਿਹਾ, 1 ਘੰਟੇ ਵਾਸਤੇ ਟਵਿੱਟਰ ਕਹਿੰਦੇ ਨੇ ਵੀ ਔਨ ਹੋਇਆ। ਉਹ ਵੀ ਪਤਾ ਨਹੀਂ ਪੂਰੇ ਮੁਲਕ 'ਚ ਹੋਇਆ ਕਿ ਨਹੀਂ, ਲੇਕਿਨ ਕੁਝ ਇਲਾਕਿਆਂ ਦੇ ਵਿੱਚ ਕਹਿੰਦੇ ਨੇ ਵੀ 1 ਘੰਟਾ ਔਨ ਹੋਇਆ। ਉਸ ਤੋਂ ਬਾਅਦ ਫਿਰ ਦੁਬਾਰਾ ਟਵਿੱਟਰ ਜਿਹੜਾ ਉਹਨੂੰ ਬੰਦ ਕਰ ਦਿੱਤਾ ਗਿਆ। ਇਸ ਵੇਲੇ ਫਿਰ ਉਹ VPN ਤੋਂ ਬਗੈਰ ਨਹੀਂ ਚੱਲ ਰਿਹਾ। ਇਹ ਹਾਈ ਕੋਰਟ ਦੇ ਲੈਵਲ ਤੇ ਝੂਠ ਮਾਰਦੇ ਨੇ। ਇਹ ਵਾਰ ਕਿਹੜੀ ਨਵੀਂ ਗੱਲ ਹੈ? ਉਸ ਦਿਨ ਅਸੀਂ ਅਸ਼ਬਾ ਕਾਮਰਾਨ ਸਾਹਿਬਾ ਦਾ ਜਦੋਂ ਤੁਹਾਨੂੰ ਇੰਟਰਵਿਊ ਦਿਖਾਇਆ ਤਾਂ ਉਹਨਾਂ ਦੱਸਿਆ ਵੀ ਲੈਫਟੀਨੈਂਟ ਜਨਰਲ ਮੁਨੀਰ ਅਫਸਰ ਸਾਹਿਬ ਜਾਲੀ ਡਾਕੂਮੈਂਟ ਉਹਨਾਂ ਵਾਲੇ ਪਾਸਿਓਂ ਅਟਾਰਨੀ ਜਨਰਲ ਜਮ੍ਹਾਂ ਕਰਾਉਂਦਾ ਰਿਹਾ ਅਦਾਲਤ 'ਚ ਲਿਆ ਕੇ, ਫੋਰਜਰੀ ਕਰਕੇ, ਤਾਰੀਖਾਂ ਬਦਲ ਕੇ। ਕਿਸੇ ਵੀ ਲੈਵਲ ਤੇ ਚਲੇ ਜਾਂਦੇ ਨੇ। ਇੱਥੇ ਮਾਮਲਾ ਹੈ ਕੋਈ ਨਹੀਂ। ਬਹਰਹਾਲ ਐਕਸ ਜਿਹੜਾ ਹੈ ਜੀ, ਉਹ ਅਜੇ ਤੱਕ ਬੰਦ ਹੈ। ਅੱਛਾ ਜੀ, ਲੱਕੀ ਮਰਵਤ 'ਚ ਨਾਮਾਲੂਮ ਅਫਰਾਦ ਨੇ ਪੁਲਿਸ ਇੰਸਪੈਕਟਰ ਦੇ ਹੁਜਰੇ ਨੂੰ ਉਡਾ ਦਿੱਤਾ ਬੰਬ ਦੇ ਨਾਲ। ਉੱਥੇ ਜਾਨੀ ਨੁਕਸਾਨ ਤੇ ਕੋਈ ਨਹੀਂ ਹੋਇਆ। ਲੱਕੀ ਮਰਵਤ ਪੁਲਿਸ ਦਾ ਇhtਜਾਜ ਜਾਰੀ ਹੈ ਤੇ ਕੱਲ ਪੂਰਾ ਦਿਨ ਵੀ ਹੜਤਾਲ ਰਹੇਗੀ। ਬਾਜੋੜ 'ਚ ਵੀ ਇhtਜਾਜ ਹੈ। 5 ਦਿਨ ਦਾ ਅਲਟੀਮੇਟਮ ਦਿੱਤਾ ਤੇ ਉਹਦੇ 'ਚ ਉਹਨਾਂ ਨੇ ਜਿਹੜੇ ਅਲਟੀਮੇਟਮ 'ਚ ਜਿਹੜੀਆਂ ਉਹਨਾਂ ਨੇ ਡਿਮਾਂਡ ਰੱਖੀਆਂ ਨੇ, ਉਹ ਬੜੀਆਂ ਹੀ ਇੰਟਰਸਟਿੰਗ ਨੇ ਜਾਂ ਬੜੀਆਂ ਹੀ ਖਤਰਨਾਕ ਨੇ। ਉਹਨਾਂ ਆਖਿਆ ਜੀ ਕਿ ਇੱਕ ਤੇ ਸਾਡੀ ਪੁਲਿਸ ਦੀ ਕੋਈ ਵੀ ਇਨਫੋਰਮੇਸ਼ਨ ਇੰਟੈਲੀਜੈਂਸ ਏਜੰਸੀਆਂ ਨੂੰ ਨਾ ਦਿੱਤੀ ਜਾਏ ਕਿ ਕਿਹੜੇ ਥਾਣੇ 'ਚ ਕਿੰਨੇ ਬੰਦੇ ਨੇ, ਕਿੰਨਾ ਅਸਲਾ ਹੈ। ਜਿਹੜੇ CCTV ਫੁਟੇਜ ਥਾਣੇ 'ਚ ਕੈਮਰੇ ਲੱਗੇ ਨੇ, ਉਹਦੀ ਐਕਸੈਸ ਵੀ ਇੰਟੈਲੀਜੈਂਸ ਏਜੰਸੀਆਂ ਕੋਲ ਨਹੀਂ ਹੋਣੀ ਚਾਹੀਦੀ। ਫਿਰ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਕੋਈ ਬੰਦਾ ਫੜਦੇ ਹਾਂ ਤੇ ਮਿਲਟਰੀ ਇੰਟੈਲੀਜੈਂਸ ਤੇ ISI ਆ ਕੇ ਆਂਦੀ ਹੈ ਸਾਡਾ ਸੋਰਸ ਇਹਨੂੰ ਛੱਡ ਦਿਓ, ਇਹਦੀ ਇਜਾਜ਼ਤ ਬੰਦ ਕੀਤੀ ਜਾਵੇ। ਹੋਰ ਵੀ ਇਸ ਤਰ੍ਹਾਂ ਦੇ ਬੜੇ ਸਾਰੇ ਉਹਨਾਂ ਨੇ ਮੁਤਾਲਬੇ ਕੀਤੇ ਨੇ। ਪੜ੍ਹ ਕੇ ਬੰਦਾ ਹੈਰਾਨ ਹੀ ਹੋ ਜਾਂਦਾ ਵੀ ਮੁਲਕ 'ਚ ਚੱਲਣ ਕੀ ਰਿਹਾ ਹੈ, ਪੁਲਿਸ ਕੀ ਆਖਣ ਡਈ ਹੈ ਤੇ ਇੰਟੈਲੀਜੈਂਸ ਏਜੰਸੀਆਂ ਕੀ ਆਖਣ ਡਈਆਂ ਨੇ। ਤੇ ਇੱਕ ਅਨਾਰਕੀ ਹੈ, ਇੱਕ ਨਫਸਾ ਨਫਸੀ ਹੈ, ਇੱਕ ਅਫਰਾ ਤਫਰੀ ਹੈ। ਇੱਥੋਂ ਤੱਕ ਕੌਣ ਲਿਆਇਆ ਤੁਹਾਨੂੰ ਅੰਦਾਜ਼ਾ ਹੈ। ਮੈਨੂੰ ਹੁਣ ਕਹਿਣ ਦੀ ਇਹਦੇ ਤੇ ਬਾਰ-ਬਾਰ ਕੀ ਲੋੜ ਹੈ। ਅੱਛਾ ਜੀ, ਅਗਲੀ ਖਬਰ, ਕੋਇਟਾ 'ਚ ਗੁਸਤਾਖਾਨਾ ਵੀਡੀਓ ਖਾਕੇ ਦਾ ਮੁਰਤਕਬ ਕੋਈ ਸ਼ਖਸ, ਪਤਾ ਨਹੀਂ ਹੁਣ ਇਹ ਸੱਚੀ ਗੱਲ ਹੈ ਝੂਠੀ ਹੈ, ਉਹਦੇ ਤੇ ਇਲਜ਼ਾਮ ਲਾਇਆ, ਕੀ ਕੀਤਾ। ਬਹਰਹਾਲ ਡਿਵੈਲਪਮੈਂਟ ਇਹ ਹੈ ਕਿ ਇੱਕ ਪੁਲਿਸ ਅਹਿਲਕਾਰ ਨੇ ਹਵਾਲਾਤ 'ਚ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ। ਤੇ ਅਗਲੀ ਖਬਰ ਇਹ ਹੈ ਕਿ ਜੀ ਇਮਰਾਨ ਖਾਨ ਸਾਹਿਬ ਦੇ ਜਿਹੜੇ ਸਿਕਿਉਰਿਟੀ ਦੇ ਨਾਲ ਹੁੰਦੇ ਸਨ, ਕੋਆਰਡੀਨੇਟਰ ਹੁੰਦੇ ਸਨ, ਉਮਰ ਸੁਲਤਾਨ, ਉਸ ਵਿਚਾਰੇ ਨੂੰ ਅਗਵਾ ਕੀਤਾ ਹੋਇਆ। ਬੜੇ ਹਫ਼ਤਿਆਂ ਤੋਂ ਉਹਨੂੰ ਅਗਵਾ ਕੀਤਾ ਔਰ ਕੋਈ ਸੁਣਵਾਈ ਨਹੀਂ। ਔਰ ਅਸਲ ਮੁਸੀਬਤ ਦੀ ਗੱਲ ਹੈ ਕਿ ਜਦੋਂ ਉਹਦਾ ਕੇਸ ਲੱਗਦਾ ਤੇ ਕੋਈ MPA, ਕੋਈ MNA, ਜਿਵੇਂ ਮੈਂ ਤੁਹਾਨੂੰ ਆਨਾ, ਜਿਹੜੇ ਇਮਰਾਨ ਖਾਨ ਦੇ ਨਾਵਾਂ ਤੇ ਜਿੱਤ ਕੇ ਸੱਜਣ ਬੈਠੇ ਨੇ। ਅੱਛਾ ਚਲੋ, ਕੁਝ ਤੇ ਤਕਰੀਰਾਂ ਕਰਦੇ ਨੇ ਖਾਸ ਲੋਕ, ਕੁਝ ਤੇ ਵਿਚਾਰੇ ਇਹੋ ਜਿਹੇ ਨੇ ਜਿਹੜੇ ਤੁਹਾਨੂੰ ਕਦੀ ਨਜ਼ਰ ਵੀ ਨਹੀਂ ਆਏ, ਜਿਨ੍ਹਾਂ ਨਾ ਕਦੇ ਕੋਈ ਤਕਰੀਰ ਕੀਤੀ, ਨਾ ਤੁਹਾਨੂੰ ਨਜ਼ਰ ਆਏ, ਨਾ ਕੋਈ ਲੈਣ ਨਾ ਦੇਣ। ਉਹ ਸਾਰੇ ਜਿਹੜੇ ਦੋਸਤ ਨੇ, ਉਹ ਕੀ ਇਹੋ ਜਿਹੀਆਂ ਪਟੀਸ਼ਨਾਂ ਦੀਆਂ ਤਾਰੀਖਾਂ 'ਤੇ ਵੀ ਨਹੀਂ ਜਾ ਸਕਦੇ? ਬੜੀ ਸ਼ਰਮਿੰਦਗੀ ਦੀ ਗੱਲ ਹੈ। ਉਮਰ ਸੁਲਤਾਨ ਦਾ ਕੋਈ ਪਾਣੀ ਦਾ ਤੇ ਰੌਲਾ ਨਹੀਂ ਹੈ, ਕੋਈ ਬੰਨੇ ਦਾ ਤੇ ਰੌਲਾ ਨਹੀਂ ਵਿਚਾਰੇ ਦਾ, ਨਾ ਉਹਨੇ ਕੋਈ ਕਬਜ਼ਾ ਕੀਤਾ ਕਿਸੇ ਥਾਂ ਤੇ। ਉਹ ਤੁਹਾਡੀ ਹੀ ਜੰਗ ਲੜ ਰਿਹਾ ਔਰ ਤੁਹਾਡੀ ਗੱਲ ਦੇ ਉੱਤੇ ਗੱਲ ਹੈ, ਲੇਕਿਨ ਹੈਰਾਨੀ ਦੀ ਗੱਲ ਹੈ ਜੋ ਕੁਝ ਹੋ ਰਿਹਾ। ਅਗਲੀ ਖਬਰ ਹੈ ਜੀ ਕਿ ਸੁਪਰੀਮ ਕੋਰਟ ਨੇ ਡੇਰਾ ਇਸਮਾਈਲ ਖਾਨ ਦੀ ਜ਼ੈਤੂਨ ਬੀਬੀ ਨੂੰ ਵਿਰਾਸਤ ਦਾ ਹਿੱਸਾ ਦੇਣ ਦਾ ਫੈਸਲਾ ਕੀਤਾ। 28 ਸਾਲ ਤੋਂ ਉਹਨਾਂ ਦੇ ਭਰਾਵਾਂ ਨੇ ਵਿਰਾਸਤ ਦੇ ਹੱਕ ਤੋਂ 48 ਸਾਲ, 28 ਆਖ ਦਿੱਤਾ ਮੈਂ, 48 ਈਅਰਸ ਤੋਂ ਉਹਨਾਂ ਨੂੰ ਵਿਰਾਸਤ ਦਾ ਹਿੱਸਾ ਉਹਨਾਂ ਦੇ ਭਰਾਵਾਂ ਨੇ ਨਹੀਂ ਦਿੱਤਾ। ਵੈਸੇ ਅਦਾਲਤ ਹੁਣ ਵੀ ਹੈ ਨਾ ਹੀ ਕਰਦੀ ਤਰੱਦਦ ਤੇ। ਮੈਂ ਕਹਿਣ ਦਾ ਮਤਲਬ ਕਿ ਵਿਚਾਰੀ ਦੀ ਪੂਰੀ ਜ਼ਿੰਦਗੀ ਤੇ ਉਜਾੜ ਦਿੱਤੀ। 48 ਈਅਰਸ, 48 ਸਾਲ। ਪਤਾ ਨਹੀਂ ਹੁਣ ਉਹ ਵਿਚਾਰੀ ਜ਼ਿੰਦਾ ਵੀ ਹੋਏਗੀ ਕਿ ਨਹੀਂ, ਇਹ ਵੀ ਪਤਾ ਕਰਨਾ ਪੈਣਾ ਹੈ। ਉਹਦੇ ਬੱਚਿਆਂ ਨੂੰ ਇਹਦਾ ਇਨਸਾਫ ਲੱਭਾ। ਪਰ ਬੜੇ ਸ਼ਰਮ ਦੀ ਗੱਲ ਹੈ ਜੋ ਸਾਡਾ ਅਦਾਲਤੀ ਨਿਜ਼ਾਮ ਹੈ ਕਿ ਜ਼ੈਤੂਨ ਬੀਬੀ ਨੂੰ 48 ਸਾਲ ਇੰਤਜ਼ਾਰ ਕਰਨਾ ਪਿਆ ਔਰ ਉਹਨੂੰ ਆਪਣਾ ਹੱਕ ਜਿਹੜਾ ਉਹ ਮਿਲਿਆ। ਖਬਰਾਂ ਹੋਰ ਵੀ ਬੜੀਆਂ ਸਾਰੀਆਂ ਸਨ, ਵਕਤ ਸਾਡਾ ਪੂਰਾ ਹੋ ਗਿਆ। ਮੈਨੂੰ ਦਿਓ ਹੁਣ ਇੱਥੋਂ ਇਜਾਜ਼ਤ ਤੇ ਰੱਬ ਰੱਖ।